CNN ਰਿਪੋਰਟ ਕਰ ਰਿਹਾ ਕਹਿੰਦੇ ਵੀ ਕੈਸ਼ ਪਟੇਲ ਜਿਹੜੇ FBI ਦੇ ਡਾਇਰੈਕਟਰ ਆ ਉਹਨਾਂ ਦੇ ਦੁਆਰਾ ਕਹਿੰਦੇ FBI ਦੀ ਜਿਹੜੀ ਕਾਊਂਟਰ ਇੰਟੈਲੀਜੈਂਸ ਟੀਮ ਸੀ ਈਰਾਨ ਦੇ ਦੁਆਰਾ ਜਿਹੜੇ ਥ੍ਰੈਟ ਟਰੈਕ ਕਰਨ ਵਾਲੀ ਆ ਉਸ ਨੂੰ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਗੱਟ ਕਰ ਦਿੱਤਾ ਗਿਆ, ਬੰਦ ਕਰ ਦਿੱਤਾ ਗਿਆ, ਉਸ ਨੂੰ ਭੰਗ ਕਰ ਦਿੱਤਾ ਸੀਗਾ। ਸੋ ਇਹ ਕਹਿੰਦੇ ਵੀ ਇਸ ਟਾਈਮ ਇਹ ਨਵੀਂ ਜਿਹੜੀ ਰਿਪੋਰਟ ਆ ਉਹ ਸਾਹਮਣੇ ਆ ਰਹੀ ਹੈਗੀ ਆ। ਸੋ ਕਹਿੰਦੇ ਵੀ ਦਰਜਨ ਦੇ ਤਕਰੀਬਨ ਏਜੰਟਸ ਤੇ ਜਿਹੜੇ ਸਟਾਫ ਮੈਂਬਰ ਆ ਜੋ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਵਿੱਚ ਸੀ, ਜਿਨ੍ਹਾਂ ਦਾ ਕੰਮ ਹੀ ਇਹ ਸੀਗਾ ਵੀ ਈਰਾਨ ਤੋਂ ਆ ਰਹੇ ਜਿਹੜੇ ਖਤਰਿਆਂ ਦਾ ਮੁਆਇਨਾ ਕਰਨਾ। ਦੋ ਜਾਣੇ ਜਿਹੜੇ ਇਸ ਦੇ ਨਾਲ ਮੈਟਰ ਦੇ ਨਾਲ ਸੰਬੰਧਿਤ ਆ, ਉਹਨਾਂ ਨੇ CNN ਨੂੰ ਇਹ ਜਿਹੜੀ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਕਾਰਨ ਸਿੰਪਲ ਹੀ ਸੀਗਾ ਵੀ ਉਹ ਜਿਹੜੀ ਇਸ ਯੂਨਿਟ ਦੇ ਵਿੱਚ ਸੀਗੇ, ਇਹ ਉਹੀ FBI ਦੇ ਜਿਹੜੇ ਕਹਿ ਲਓ ਵੀ ਸੀਗੇ ਏਜੰਟਸ ਜੋ ਟਰੰਪ ਹੁਣਾਂ ਦੀ ਜਿਹੜੀ ਕਲਾਸੀਫਾਈਡ ਡਾਕੂਮੈਂਟ ਦੇ ਮਾਮਲੇ ਵਿੱਚ ਇਨਵੈਸਟੀਗੇਸ਼ਨ 'ਚ ਵੀ ਉਹ ਸ਼ਾਮਲ ਸੀਗੇ। ਸੋ ਉਸ ਚੀਜ਼ ਦਾ ਜਿਹੜਾ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਇਹਨਾਂ ਨੇ ਇਰਾਨੀਅਨ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਵਿੱਚੋਂ ਲੋਕਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਸੀਗਾ। CI-12 ਕਰਕੇ ਕਹਿੰਦੇ ਵੀ ਇਹ ਯੂਨਿਟ ਸੀਗਾ, DC ਬੇਸਡ FBI ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਸੀ। ਕਹਿੰਦੇ ਵੀ ਇਹ ਹੈਂਡਲ ਕਰਦੇ ਸੀਗੇ ਕੇਸ ਇਸ ਦੇ ਵਿੱਚ ਫੋਰਨ ਸਪਾਈਜ਼ ਆਪਰੇਟਿੰਗ ਔਨ US ਸੋਇਲ ਤੋਂ ਲੈ ਕੇ ਕਲਾਸੀਫਾਈਡ ਡਾਕੂਮੈਂਟਸ ਦੀ ਮਿਸ ਹੈਂਡਲਿੰਗ ਤੋਂ ਤੱਕ ਜਿਹੜਾ ਉਹ ਦੇਖਦੇ ਸੀਗੇ। ਸੋ ਉਹਨਾਂ ਨੂੰ ਜਿਹੜਾ ਡਿਸਮਿਸ ਕਰਨ ਤੋਂ ਬਾਅਦ ਦੇ ਵਿੱਚ ਇਹਦੇ ਬਾਰੇ ਹੁਣ ਪਤਾ ਲੱਗਾ ਹੈ। ਉਧਰ ਨਾਲ ਦੇ ਨਾਲ ਹੀ ਆਪਾਂ ਦੇਖਿਆ ਵੀ US ਨੇ ਉਸ ਤੋਂ ਬਾਅਦ 'ਚ ਹਮਲਾ ਜਿਹੜਾ ਆ ਉਹ ਈਰਾਨ ਦੇ ਉੱਤੇ ਕਰ ਦਿੱਤਾ ਸੀ, ਆਪਰੇਸ਼ਨ ਐਪਿਕ ਫਿਊਰੀ ਦੇ ਨਾਮ ਦੇ ਅੰਡਰ। ਸੋ ਹੋਪਫੁਲੀ ਓਬਵੀਅਸਲੀ ਉਹਦੀ ਥਾਂ ਦੇ ਉੱਤੇ ਹੋਰ ਤਾਂ ਜਿਹੜੇ ਉਹ ਲਾ ਦਿੱਤੇ ਹੋਣਗੇ, ਪਰ ਇਹ ਜਿਹੜੀ ਇੱਕ ਜ਼ਰੂਰ ਰਿਪੋਰਟ ਹੁਣ ਨਵੀਂ ਸਾਹਮਣੇ ਆ ਰਹੀ ਆ ਵੀ ਤਕਰੀਬਨ 12 ਕੇ ਏਜੰਟ ਜਿਹੜੇ ਆ ਉਹ ਲਾਂਭੇ ਕੀਤੇ ਗਏ ਸੀਗੇ। CNN ਰਿਪੋਰਟ ਕਰ ਰਿਹਾ ਕਹਿੰਦੇ ਵੀ ਕੈਸ਼ ਪਟੇਲ ਜਿਹੜੇ FBI ਦੇ ਡਾਇਰੈਕਟਰ ਆ ਉਹਨਾਂ ਦੇ ਦੁਆਰਾ ਕਹਿੰਦੇ FBI ਦੀ ਜਿਹੜੀ ਕਾਊਂਟਰ ਇੰਟੈਲੀਜੈਂਸ ਟੀਮ ਸੀ ਈਰਾਨ ਦੇ ਦੁਆਰਾ ਜਿਹੜੇ ਥ੍ਰੈਟ ਟਰੈਕ ਕਰਨ ਵਾਲੀ ਆ ਉਸ ਨੂੰ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਗੱਟ ਕਰ ਦਿੱਤਾ ਗਿਆ, ਬੰਦ ਕਰ ਦਿੱਤਾ ਗਿਆ, ਉਸ ਨੂੰ ਭੰਗ ਕਰ ਦਿੱਤਾ ਸੀਗਾ। ਸੋ ਇਹ ਕਹਿੰਦੇ ਵੀ ਇਸ ਟਾਈਮ ਇਹ ਨਵੀਂ ਜਿਹੜੀ ਰਿਪੋਰਟ ਆ ਉਹ ਸਾਹਮਣੇ ਆ ਰਹੀ ਹੈਗੀ ਆ। ਸੋ ਕਹਿੰਦੇ ਵੀ ਦਰਜਨ ਦੇ ਤਕਰੀਬਨ ਏਜੰਟਸ ਤੇ ਜਿਹੜੇ ਸਟਾਫ ਮੈਂਬਰ ਆ ਜੋ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਵਿੱਚ ਸੀ, ਜਿਨ੍ਹਾਂ ਦਾ ਕੰਮ ਹੀ ਇਹ ਸੀਗਾ ਵੀ ਈਰਾਨ ਤੋਂ ਆ ਰਹੇ ਜਿਹੜੇ ਖਤਰਿਆਂ ਦਾ ਮੁਆਇਨਾ ਕਰਨਾ। ਦੋ ਜਾਣੇ ਜਿਹੜੇ ਇਸ ਦੇ ਨਾਲ ਮੈਟਰ ਦੇ ਨਾਲ ਸੰਬੰਧਿਤ ਆ, ਉਹਨਾਂ ਨੇ CNN ਨੂੰ ਇਹ ਜਿਹੜੀ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਕਾਰਨ ਸਿੰਪਲ ਹੀ ਸੀਗਾ ਵੀ ਉਹ ਜਿਹੜੀ ਇਸ ਯੂਨਿਟ ਦੇ ਵਿੱਚ ਸੀਗੇ, ਇਹ ਉਹੀ FBI ਦੇ ਜਿਹੜੇ ਕਹਿ ਲਓ ਵੀ ਸੀਗੇ ਏਜੰਟਸ ਜੋ ਟਰੰਪ ਹੁਣਾਂ ਦੀ ਜਿਹੜੀ ਕਲਾਸੀਫਾਈਡ ਡਾਕੂਮੈਂਟ ਦੇ ਮਾਮਲੇ ਵਿੱਚ ਇਨਵੈਸਟੀਗੇਸ਼ਨ 'ਚ ਵੀ ਉਹ ਸ਼ਾਮਲ ਸੀਗੇ। ਸੋ ਉਸ ਚੀਜ਼ ਦਾ ਜਿਹੜਾ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਇਹਨਾਂ ਨੇ ਇਰਾਨੀਅਨ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਵਿੱਚੋਂ ਲੋਕਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਸੀਗਾ। CI-12 ਕਰਕੇ ਕਹਿੰਦੇ ਵੀ ਇਹ ਯੂਨਿਟ ਸੀਗਾ, DC ਬੇਸਡ FBI ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਸੀ। ਕਹਿੰਦੇ ਵੀ ਇਹ ਹੈਂਡਲ ਕਰਦੇ ਸੀਗੇ ਕੇਸ ਇਸ ਦੇ ਵਿੱਚ ਫੋਰਨ ਸਪਾਈਜ਼ ਆਪਰੇਟਿੰਗ ਔਨ US ਸੋਇਲ ਤੋਂ ਲੈ ਕੇ ਕਲਾਸੀਫਾਈਡ ਡਾਕੂਮੈਂਟਸ ਦੀ ਮਿਸ ਹੈਂਡਲਿੰਗ ਤੋਂ ਤੱਕ ਜਿਹੜਾ ਉਹ ਦੇਖਦੇ ਸੀਗੇ। ਸੋ ਉਹਨਾਂ ਨੂੰ ਜਿਹੜਾ ਡਿਸਮਿਸ ਕਰਨ ਤੋਂ ਬਾਅਦ ਦੇ ਵਿੱਚ ਇਹਦੇ ਬਾਰੇ ਹੁਣ ਪਤਾ ਲੱਗਾ ਹੈ। ਉਧਰ ਨਾਲ ਦੇ ਨਾਲ ਹੀ ਆਪਾਂ ਦੇਖਿਆ ਵੀ US ਨੇ ਉਸ ਤੋਂ ਬਾਅਦ 'ਚ ਹਮਲਾ ਜਿਹੜਾ ਆ ਉਹ ਈਰਾਨ ਦੇ ਉੱਤੇ ਕਰ ਦਿੱਤਾ ਸੀ, ਆਪਰੇਸ਼ਨ ਐਪਿਕ ਫਿਊਰੀ ਦੇ ਨਾਮ ਦੇ ਅੰਡਰ। ਸੋ ਹੋਪਫੁਲੀ ਓਬਵੀਅਸਲੀ ਉਹਦੀ ਥਾਂ ਦੇ ਉੱਤੇ ਹੋਰ ਤਾਂ ਜਿਹੜੇ ਉਹ ਲਾ ਦਿੱਤੇ ਹੋਣਗੇ, ਪਰ ਇਹ ਜਿਹੜੀ ਇੱਕ ਜ਼ਰੂਰ ਰਿਪੋਰਟ ਹੁਣ ਨਵੀਂ ਸਾਹਮਣੇ ਆ ਰਹੀ ਆ ਵੀ ਤਕਰੀਬਨ 12 ਕੇ ਏਜੰਟ ਜਿਹੜੇ ਆ ਉਹ ਲਾਂਭੇ ਕੀਤੇ ਗਏ ਸੀਗੇ।